ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਰੂਬੀ ਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਇਸੇ ਤਰ੍ਹਾਂ ਹੀ ਬਣੇ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਹੈ। ਕੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਤੋਂ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਹੋਈ ਹੈ, ਤੇ ਜਿਹੜਾ ਫਰਮਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰੂਹਾਨੀ ਮੈਸੇਜ ਹੈ। ਹਾਲਾਂ 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਓਂਕਾਰ ਤੋਂ ਸ਼ੁਰੂ ਹੁੰਦਾ ਹੈ, ਜਿਹਦਾ ਮਤਲਬ ਹੈ ਕਿ ਦੁਨੀਆ ਦਾ ਮਾਲਕ ਇੱਕੋ ਇੱਕ ਰੱਬ ਹੈ, ਰੱਬ ਇੱਕੋ ਹੈ, ਉਸਦਾ ਕੋਈ ਸ਼ਰੀਕ ਨਹੀਂ ਹੈ, ਉਹਨੂੰ ਵੰਡਿਆ ਨਹੀਂ ਜਾ ਸਕਦਾ, ਔਰ ਉਹੀ ਸਭ ਦਾ ਖਾਲਕ ਪਾਲਕ ਹੈ। ਸੋ ਇਸ ਤੋਂ ਪਹਿਲਾ ਲਫ਼ਜ਼ ਹੀ ਜਿਹੜਾ ਅਲਫਾਬੈਟ ਦਾ ਇੱਕ ਹੈ, ਓਂਕਾਰ ਦੇ ਉੱਤੇ ਇੱਕ ਓਂਕਾਰ, ਔਰ ਇਹ ਸਾਰੇ ਦੇ ਵਿੱਚ ਹੀ ਜਿਹੜਾ ਮੈਸੇਜ ਹੈ ਉਹ ਰੂਹਾਨੀਅਤ ਦਾ ਹੈ। ਗੁਰੂ ਗ੍ਰੰਥ ਸਾਹਿਬ ਜਿਸ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਇਹ ਰੱਬ ਦਾ ਕਲਾਮ ਹੈ। ਇਹਦੇ ਚ ਜਿਹੜਾ ਸਿਰਫ ਤੇ ਸਿਰਫ ਇੱਕ ਰੱਬ ਦੀ ਇਬਾਦਤ ਦੀ ਗੱਲ, ਉਸ ਦਾ ਸਟਰਕਚਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਉਹ ਮਿਊਜ਼ੀਕਲ ਨੋਟਸ ਦੇ ਵਿੱਚ 31 ਰਾਗ ਨੇ, ਜਿਨ੍ਹਾਂ ਦੇ ਵਿੱਚ ਸਾਰੀ ਬਾਣੀ ਜਿਹੜੀ ਹੈ ਉਹ ਦਰਜ ਹੈ। ਔਰ ਇਸ ਦੇ ਵਿੱਚ 6 ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ, ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦਾ ਕਲਾਮ ਹੈ, ਉਹਨਾਂ ਦੀ ਬਾਣੀ ਹੈ। ਔਰ ਇਸ ਤੋਂ ਇਲਾਵਾ ਫਿਰ ਭਗਤ ਜਿਹੜੇ ਰੱਬ ਦੇ ਨਾਲ ਜੁੜੀਆਂ ਹੋਈਆਂ ਰੂਹਾਂ, 15 ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਜਿਨ੍ਹਾਂ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ, ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲਗਭਗ 250 ਪੌਣੇ 300 ਸਾਲ ਪਹਿਲਾਂ ਹੋਏ, ਬਹੁਤ ਵੱਡੇ ਸੂਫੀ ਚਿੰਤਕ ਵੀ, ਔਰ ਪੰਜਾਬੀ ਜ਼ਬਾਨ ਦੇ ਪਹਿਲੇ ਸ਼ਾਇਰ ਉਸ ਧਰਤੀ ਦੇ ਉੱਤੇ। ਔਰ ਇਹ ਵੀ ਇੱਕ ਸਾਡੀ ਹਿਸਟੋਰੀਕਲ ਜਰਨੀਜ਼ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ, ਉਸ ਦੇ ਵਿੱਚ ਰਵਾਇਤ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਉਹਨਾਂ ਨੇ ਵਸਾ ਲਿਆ, ਜ਼ਿੰਦਗੀ ਦੇ 18 ਵਰ੍ਹੇ ਉਹਨਾਂ ਨੇ ਕਰਤਾਰਪੁਰ ਸਾਹਿਬ ਗੁਜ਼ਾਰੇ ਨੇ, ਔਰ ਉਹ ਉੱਥੋਂ ਜਿਹੜਾ ਇੱਕ ਨੇੜੇ ਬਟਾਲੇ ਦੇ ਇੱਕ 2 ਕਿਲੋਮੀਟਰ ਦੇ ਉੱਤੇ ਕਸਬਾ ਹੈ, ਕਸਬਾ ਨਹੀਂ ਹੈ ਤਾਂ ਜਿਹੜੇ ਇਹਨਾਂ ਦੇ 68 ਤੀਰਥ ਨੇ ਹਿੰਦੂਆਂ ਦੇ, ਜਿਨ੍ਹਾਂ ਦੇ ਵਿੱਚ ਅਚਲ ਬਟਾਲੇ ਨਾਂ ਦਾ ਇਹ ਸ਼ਿਵ ਜੀ ਦਾ ਹੈ, ਉੱਥੇ ਆਏ। ਗੁਰੂ ਨਾਨਕ ਸਾਹਿਬ ਇਹਨਾਂ ਨੂੰ ਚੈਲੰਜ ਕੀਤਾ, ਜੋਗ ਮਤ ਸਿੱਧਾਂ ਨੂੰ, ਔਰ ਉੱਥੋਂ ਫਿਰ ਗੁਰੂ ਨਾਨਕ ਸਾਹਿਬ ਮੁਲਤਾਨ ਗਏ, ਜਿਹਦੀ ਟੈਸਟੀਮਨੀ ਸਾਡੇ ਸਕਾਲਰ ਜਿਹੜੇ ਨੇ ਭਾਈ ਗੁਰਦਾਸ ਜੀ, ਬਹੁਤ ਵੱਡੇ ਸਕਾਲਰ, ਕਿ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ। ਉਹ ਮੁਲਤਾਨ ਦੀ ਜ਼ਿਆਰਤ ਦੇ ਲਈ ਨਿਕਲੇ। ਸੋ ਜ਼ਾਹਰ ਹੈ ਕਿ ਪਾਕ ਪਤਨ ਉਸ ਖਿੱਤੇ 'ਚ ਹੈ ਮੁਲਤਾਨ, ਔਰ ਉੱਥੇ ਉਹ ਚੇਚਾ ਪਾਕ ਪਤਨ ਗਏ, ਔਰ ਇੱਕ ਰਵਾਇਤ ਈਵਨ 2 ਵਾਰ ਗੁਰੂ ਸਾਹਿਬ ਦੇ ਉੱਥੇ ਜਾਣ ਦੀ ਹੈ। ਔਰ ਬਾਬਾ ਫਰੀਦ ਗੰਜ ਸ਼ੱਕਰ ਦਾ ਕਲਾਮ ਉਹਨਾਂ ਨੇ, ਜਿਹੜੇ ਉਹਨਾਂ ਦੇ ਅੱਗੋਂ ਗੱਦੀ ਨਸ਼ੀਨ ਸਨ, ਕਿਉਂਕਿ ਉਸ ਗੱਦੀ ਤੇ ਬਹਿਣ ਵਾਲਾ ਹਰ ਕੋਈ ਫਰੀਦ ਦਾ ਲਕਬ ਇਸਤੇਮਾਲ ਕਰਦਾ ਸੀ, ਉਹਨਾਂ ਤੋਂ ਬਾਣੀ ਲਈ। ਔਰ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਹਨਾਂ 15 ਭਗਤਾਂ, ਇਸੇ ਤਰ੍ਹਾਂ ਜਿਹੜੇ ਨੇ ਸਦਨਾ ਸੇਨ, ਜਿਹੜੇ ਕਸਾਈ ਦਾ ਕੰਮ ਕਰਦੇ ਸੀ, ਉਹਨਾਂ ਦਾ ਵੀ ਕਲਾਮ ਹੈ। ਔਰ ਇਹ ਸਾਰੇ ਦੇ ਨਾਲ ਨਾਲ ਭਾਈ ਸੱਤਾ ਤੇ ਬਲਵੰਡ, ਜਿਹੜੇ ਗੁਰੂ ਸਾਹਿਬ ਦੇ ਆਪਣੇ ਰਬਾਬੀ ਸੀ, ਉਹਨਾਂ ਦੀ ਦਾ ਕਲਾਮ ਹੈ। ਫਿਰ ਜਿਹੜੇ ਨੇ ਗੁਰੂ ਅਮਰਦਾਸ ਜੀ ਦੇ ਪੋਤੇ, ਜਿਨ੍ਹਾਂ ਦਾ ਸੁੰਦਰ ਹੈ ਨਾਮ, ਉਹਨਾਂ ਦਾ ਹੈ ਸਦ ਰਾਮਕਲੀ, ਜਦੋਂ ਅਸੀਂ ਦੇਖਦੇ। ਸੋ ਇਹ ਵੀ ਇੱਕ ਯੂਨੀਕ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਹੈ, ਜਿੱਥੇ ਗੁਰੂ ਸਾਹਿਬ ਨੇ ਆਪਣੇ ਨਾਲ ਉਹਨਾਂ ਨੂੰ, ਔਰ ਇਹ ਵੀ ਦੇਖਣ ਵਾਲੀ ਗੱਲ ਹੈ, ਜਿਹੜੇ ਭਗਤ ਨੇ ਉਹਨਾਂ ਦੇ ਵਿੱਚ ਜ਼ਿਆਦਾ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਨੂੰ ਬ੍ਰਾਹਮਣਵਾਦੀ ਹਾਕਮਾਂ ਨੇ ਸ਼ੂਦਰ ਬਣਾਇਆ ਹੋਇਆ ਸੀ, ਜਿਨ੍ਹਾਂ ਨੂੰ ਨੇੜੇ ਬਹਿਣਾ ਤਾਂ ਦੂਰ ਦੀ ਗੱਲ, ਉਹਨਾਂ ਦਾ ਪਰਛਾਵਾਂ ਪੈਣ ਨਾਲ ਵੀ ਉਹ ਪਿੱਟ ਜਾਂਦੇ ਸੀ। ਉਹਨਾਂ ਬਾਬਾ ਕਬੀਰ ਨੇ, ਜਿਹੜੇ ਜੁਲਾਏ ਦਾ ਕੰਮ ਕਰਦੇ ਸੀ, ਖੱਡੀ ਦੇ ਉੱਤੇ ਆਪਣੀ ਕਿਰਤ ਕਰਦੇ ਸੀ, ਬਨਾਰਸ 'ਚ ਰਹਿੰਦੇ ਸੀ। ਭਗਤ ਰਵਿਦਾਸ ਜੀ ਨੇ, ਜਿਹੜੇ ਚਮੜੇ ਦਾ ਕੰਮ ਕਰਦੇ ਸੀ, ਉਹਨਾਂ ਨੇ ਕਿਹਾ ਰਵਿਦਾਸ ਚਮਾਰਾ ਕਹਿ ਕੇ ਆਪਣੇ ਆਪ ਨੂੰ ਖੁਦ ਹੀ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਮੇਰੀ ਕਿਰਤ ਹੈ। ਇਸੇ ਤਰ੍ਹਾਂ ਭਗਤ ਨਾਮਦੇਵ, ਜਿਹੜੇ ਮਹਾਰਾਸ਼ਟਰ ਦੇ ਭਾਵੇਂ ਰਹਿਣ ਵਾਲੇ ਸੀ, ਉਹ ਦਰਜੀ, ਜਿਹਨਾਂ ਨੂੰ ਛਿੰਬੇ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਸੰਬੰਧ ਸੀ। ਇਸੇ ਤਰ੍ਹਾਂ ਅਸੀਂ ਸਦਨਾ ਸੈਨ ਦਾ ਜ਼ਿਕਰ ਕੀਤਾ ਹੈ, ਧੰਨਾ ਜੱਟ, ਜਿਨ੍ਹਾਂ ਨੂੰ ਵੀ ਲੋਅਰ ਕਲੈਨ ਦੇ ਵਿੱਚ ਜਿਹੜਾ ਬ੍ਰਾਹਮਣਵਾਦੀਆਂ ਨੇ ਰੱਖਿਆ ਸੀ। ਸੋ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇੱਕ ਰੈਵੋਲੂਸ਼ਨ ਹੈ,
ਇਹ ਇੱਕ ਆਪਣੇ ਆਪ ਦੇ ਵਿੱਚ ਜਿੱਥੇ ਰੂਹਾਨੀਅਤ ਦੀਆਂ ਇਸ ਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਉੱਥੇ ਇਹ ਸਮਾਜਿਕ ਨਾ ਇਨਸਾਫੀ ਨੂੰ ਵੀ ਚੈਲੰਜ ਕਰਦਾ ਹੈ। ਜਿੱਥੇ ਇਹ ਆਮ ਇਨਸਾਨੀਅਤ ਦੇ ਵਿੱਚ ਜਿਹੜਾ ਪਿਆਰ ਹੈ, ਜੇ ਅਸੀਂ ਇਸ ਸਾਰੇ ਨੂੰ ਦੇਖੀਏ ਤਾਂ ਫਿਰ ਇਹ ਹੋਰ ਵੀ ਖਾਸ ਹੋ ਜਾਂਦਾ ਜਦੋਂ ਅਸੀਂ ਰਮਜ਼ਾਨ ਦੇ ਮਹੀਨੇ 'ਚ, ਇਸ ਮੁਬਾਰਕ ਮਹੀਨੇ 'ਚ ਇਹ ਗੱਲਬਾਤ ਕਰ ਰਹੇ ਕਿ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ, ਉੱਥੇ ਉਹਨਾਂ ਨੇ ਉਹਨਾਂ ਲੋਕਾਂ ਦਾ ਜੋ ਫੇਥ ਸੀ, ਵਿਸ਼ਵਾਸ ਸੀ, ਉਹਨਾਂ ਉਸ ਫੇਥ ਦਾ ਸਿੰਬੋਲਿਜ਼ਮ ਸੀ, ਜਿਹੜੇ ਚਿੰਨ੍ਹ ਉਹਨਾਂ ਦੇ ਕੋਲ ਸੀ, ਉਹਨਾਂ ਨੂੰ ਆਧਾਰ ਬਣਾ ਕੇ ਰੂਹਾਨੀਅਤ, ਇਨਸਾਨੀਅਤ ਦਾ ਮੈਸੇਜ ਦਿੱਤਾ। ਜੇ ਉਹ ਹਿੰਦੂਆਂ ਦੇ ਤੀਰਥਾਂ ਤੇ ਗਏ, ਹਰਿਦੁਆਰ ਗਏ, ਜਗਨਨਾਥਪੁਰੀ ਗਏ, ਦੂਸਰੀਆਂ ਥਾਵਾਂ ਤੇ ਗਏ, ਕੁਰੂਕਸ਼ੇਤਰ ਆਏ, ਤਾਂ ਉਹਨਾਂ ਦਾ ਸਿੰਬੋਲਿਜ਼ਮ ਹੈ, ਉਹਨਾਂ ਦੇ ਚਿੰਨ੍ਹ ਕਿ ਭਾਈ ਤੁਸੀਂ ਆ ਬਾਹਰਲੇ ਚਿੰਨ੍ਹ ਧਰਮ ਦੇ ਪਾਏ ਹੋਏ ਨੇ, ਪਰ ਤੁਹਾਡੀ ਕਰਤੂਤ ਕੀ ਹੈ। ਇਸੇ ਤਰ੍ਹਾਂ ਜੋ ਜੋਗੀਆਂ, ਕਿਉਂਕਿ ਜੋਗ ਮਤ ਬਹੁਤ ਜ਼ੋਰਦਾਰ ਸੀ ਉਹਨਾਂ ਜ਼ਮਾਨਿਆਂ 'ਚ, 15ਵੀਂ ਸਦੀ 'ਚ ਸਾਰਾ ਨਾਰਥ ਇੰਡੀਆ ਜੋਗੀਆਂ ਦੇ ਇਨਫਲੂਐਂਸ ਥੱਲੇ ਸੀ। ਪਾਕਿਸਤਾਨ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਟਿੱਲਾ ਜੋਗੀਆਂ, ਜਿਹਦਾ ਸੰਬੰਧ ਫਿਰ ਰਾਂਝੇ ਦੇ ਨਾਲ ਵੀ ਜੁੜਦਾ ਹੈ ਜਾ ਕੇ। ਉਹਦੇ ਵਿੱਚ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ 'ਚ ਜੋਗੀ ਉੱਥੇ ਟਿੱਲੇ ਦੇ ਉੱਤੇ ਹੁੰਦੇ ਸੀ। ਔਰ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਇਹਨਾਂ ਜੋਗੀਆਂ ਦੇ, ਜਿਹਨਾਂ ਦੇ 12 ਅੱਡ-ਅੱਡ ਫਿਰਕੇ ਸੀ, ਉਹ ਪੂਰਾ ਘੁੰਮਦੇ ਸੀ। ਔਰ ਅਜੇ ਵੀ ਪੰਜਾਬੀ ਜ਼ਬਾਨ ਦੇ ਵਿੱਚ ਜਿਹੜਾ ਉਹ ਜੋਗੀਆਂ ਨਾਲ ਸੰਬੰਧਿਤ ਬਹੁਤ ਸਾਰੇ ਅਖਾਣ, ਮੁਹਾਵਰੇ ਨੇ ਜਿਹੜੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਇਹਨਾਂ ਦਾ ਕਿੰਨਾ ਪ੍ਰਭਾਵ ਸੀ। ਸੋ ਜਦੋਂ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਕਨਫਰੰਟ ਕੀਤਾ, ਉਹ ਭਾਵੇਂ ਜਾ ਕੇ ਗੋਰਖਮਤੇ ਕੀਤੀ, ਕਿਉਂਕਿ ਗੋਰਖਨਾਥ, ਮਛੰਦਰਨਾਥ ਜੋਗੀਆਂ ਦੇ ਵੱਡੇ ਜੋਗੀ ਸੀ, ਔਰ ਟਿੱਲਾ ਜੋਗੀਆਂ 'ਚ ਅੱਜ ਵੀ ਇਹਨਾਂ ਦੀਆਂ ਕੋਠੜੀਆਂ ਜਿਹੀਆਂ ਉੱਥੇ ਬਣੀਆਂ ਹੋਈਆਂ ਨੇ। ਤੇ ਉਹਨਾਂ ਦਾ ਇੱਕ ਵੱਡਾ ਹੈੱਡਕੁਆਰਟਰ ਯੂਪੀ ਦੇ ਵਿੱਚ ਗੋਰਖਮਤੇ ਦੀ ਥਾਂ ਤੇ ਸੀ, ਜਿੱਥੇ ਅੱਜ ਨਾਨਕ ਮਤ ਹੈ। ਇਸੇ ਤਰ੍ਹਾਂ ਟਿੱਲਾ ਜੋਗੀਆਂ ਵੀ ਗੁਰੂ ਨਾਨਕ ਸਾਹਿਬ ਆਏ, ਉੱਥੇ ਵੀ ਚੈਲੰਜ ਕੀਤਾ। ਫਿਰ ਅਚਲ ਬਟਾਲੇ, ਜਿੱਥੇ ਕਿ ਸ਼ਿਵ ਜੀ ਦਾ, ਜੋਗੀਆਂ ਦਾ ਗੁਰੂ ਸ਼ਿਵ ਹੈ, 84 ਸਿੱਧ ਇਕੱਠੇ ਹੋ ਕੇ ਆਏ, ਉਹਨਾਂ ਦੇ ਨਾਲ ਡਾਇਲੋਗ, ਡਿਬੇਟ ਕੀਤਾ। ਇਸੇ ਤਰ੍ਹਾਂ ਅਸੀਂ ਸੂਫੀ ਇਸਲਾਮ ਦੀ ਗੱਲ ਕੀਤੀ ਹੈ ਕਿ ਉਹ ਬਾਬਾ ਫਰੀਦ ਗੰਜ ਸ਼ੱਕਰ ਹੋਣ ਜਾਂ ਉਹ ਵਲੀ ਕੰਧਾਰੀ ਜਿਹੜਾ ਜਿਹਦੇ ਨਾਲ ਸਾਡਾ ਪੰਜਾ ਸਾਹਿਬ ਦਾ ਇਤਿਹਾਸ ਜੁੜਦਾ ਹੈ, ਜਾਂ ਈਵਨ ਸਿਆਲਕੋਟ ਦੇ ਹਵਾਲੇ ਨਾਲ ਹਮਜ਼ਾ ਗੌਸ ਜਿਹੜਾ ਬਹੁਤ ਵੱਡਾ ਪੀਰ ਉੱਥੇ ਜਿਹੜਾ ਉਹ ਚੁੱਲ੍ਹਾ ਕੱਟ ਰਿਹਾ ਸੀ। ਸੋ ਇਹਨਾਂ ਸਾਰਿਆਂ ਦੇ ਨਾਲ ਵੀ, ਔਰ ਫਿਰ ਮੇਨ ਇਸਲਾਮ ਜਿਹੜਾ ਮੇਨ ਸਟ੍ਰੀਮ ਇਸਲਾਮ ਹੈ, ਉਸ ਦੇ ਹੈੱਡਕੁਆਰਟਰਸ ਤੇ ਉਹ ਭਾਵੇਂ ਬਗਦਾਦ ਹੋਏ, ਮੱਕਾ ਹੋਏ, ਦੂਸਰੀਆਂ ਥਾਵਾਂ ਹੋਣ ਭਾਰਤ ਭਰ ਦੇ ਵਿੱਚ, ਉਸ ਵੇਲੇ ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਤੁਹਾਨੂੰ ਸਾਰੇ ਹੀ ਜਿਹੜੇ ਇਸ ਕਿਸਮ ਦੇ ਅੱਡ-ਅੱਡ ਯੋਗੀ ਔਰ ਦੂਸਰੇ ਫਿਰਕੇ ਨੇ, ਔਰ ਮੁੱਖ ਧਾਰਾ ਇਸਲਾਮ ਔਰ ਬ੍ਰਾਹਮਣਵਾਦ ਦੇ ਜਿਹੜੇ ਸਿੰਬਲ ਨੇ, ਉਹਨਾਂ ਦਾ ਇਸਤੇਮਾਲ ਕਰਕੇ ਉਹਨਾਂ ਦੇ ਸਮਝ ਗੋਚਰਾ ਕਰਨ ਲਈ ਜਿਹੜੀ ਜ਼ਬਾਨ ਉਹ ਸਮਝਦੇ ਨੇ, ਉਸ ਦੇ ਵਿੱਚ ਉਹਨਾਂ ਨੇ ਬਿਆਨੇ। ਔਰ ਅੱਜ ਜਿਹੜਾ ਸ਼ਲੋਕ ਮੈਂ ਸਾਂਝਾ ਕਰ ਰਿਹਾ, ਇਸ ਦਾ ਸੰਬੰਧ ਕੋਈ ਇਕੱਲੇ ਇਸਲਾਮ ਨਾਲ ਨਹੀਂ ਹੈ, ਇਹ ਸਾਡੀ ਕਿਰਤ ਨਾਲ ਹੈ। ਕਿਉਂਕਿ ਇੱਕ ਜਿਹੜਾ ਬੇਸਿਕ ਪਿਲਰ ਹੈ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਜਿਹਨੂੰ ਅਕਸਰ ਸਾਡੇ ਸਕਾਲਰ 3 ਮੈਸੇजेस ਦੇ ਵਿੱਚ ਕਨਵਰਟ ਕਰਦੇ ਨੇ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਹੁਣ ਜ਼ਾਹਰ ਹੈ ਨਾਮ ਜਪਣਾ ਇਬਾਦਤ ਹੈ ਕਿ ਜਿਸ ਰੱਬ ਨੇ, ਅੱਲਾਹ ਤਾਲਾ ਨੇ ਪੈਦਾ ਕੀਤਾ ਹੈ, ਹਮੇਸ਼ਾ ਤੁਹਾਡੀ ਜ਼ਿੰਦਗੀ ਉਹਦੀ ਯਾਦ ਦੇ ਵਿੱਚ ਗੁਜ਼ਰੇ। ਔਰ ਇਹੀ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਬੰਦੇ ਸੀ, ਸਾਡੇ ਇੱਕ ਬਹੁਤ ਪਿਆਰੇ ਬਜ਼ੁਰਗ, ਉਹਨਾਂ ਨੂੰ ਜਦੋਂ ਵੀ ਮੈਂ ਮਿਲਣਾ ਜਾ ਕੇ ਤੇ ਉਹਨਾਂ ਨੇ ਤੁਰਨ ਲੱਗਿਆ ਇਹੀ ਅਸੀਸ ਦੇਣੀ, ਉਹਨਾਂ ਨੇ ਕਹਿਣਾ, ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਸੋ ਜ਼ਾਹਿਰ ਹੈ ਕਿ ਜਿਹੜੇ ਖੁਦ ਰੱਬ ਨਾਲ ਜੁੜੇ ਹੁੰਦੇ ਨੇ, ਉਹਨਾਂ ਦੀ ਦੁਆ ਹੀ ਇਹ ਹੋਏਗੀ ਵੀ ਤੈਨੂੰ ਰੱਬ ਨਾ ਭੁੱਲੇ। ਔਰ ਮੈਂ ਸਮਝਦਾ ਵੀ ਇਹੀ ਨਾਮ ਜਪਣਾ ਅਲਟੀਮੇਟਲੀ ਸ਼ੁਕਰਗੁਜ਼ਾਰੀ ਵੀ ਹੈ ਜਿਸ ਰੱਬ ਨੇ ਸਾਨੂੰ ਪੈਦਾ ਕੀਤਾ। ਪਰ ਉਹ ਸਾਡੀ ਉਹ ਲਾਈਟ ਹੈ, ਉਸ ਤਾਰੇ ਵਾਂਗ ਹੈ, ਜਿਹਦੀ ਸੇਧ ਦੇ ਵਿੱਚ ਤੁਸੀਂ ਤੁਰਦੇ ਹੋ, ਤੁਸੀਂ ਡਿੱਗਣ ਵੀ ਲੱਗੋ ਤੇ ਰੱਬ ਤੁਹਾਨੂੰ ਜਿਹੜਾ ਉਹ ਫਿਰ ਆਪਣੀ ਗੋਦ ਦੇ ਵਿੱਚ ਵਾਪਸ ਲੈ ਕੇ ਫਿਰ ਡਿੱਗਣ ਤੋਂ ਬਚਾ ਲੈਂਦਾ। ਕਿਰਤ ਕਰੋ। ਹੁਣ ਕਿਰਤ ਜਿਹੜੀ ਹੈ ਉਹ ਸਿੱਖੀ ਦੀ ਹੱਬ ਹੈ, ਜਿਹਨੂੰ ਇਸਲਾਮ ਦੇ ਵਿੱਚ ਰਿਜ਼ਕੇ ਹਲਾਲ ਕਿਹਾ ਜਾਂਦਾ ਹੈ, ਕਿ ਹਲਾਲ ਦੀ ਕਮਾਈ
ਹੁਣ ਹਲਾਲ ਦੀ ਕਮਾਈ ਇਹ ਹੈ ਕਿਰਤ, ਕਿ ਜਿਹਦੇ ਥੱਲੇ ਤੁਸੀਂ ਉਹੀ ਲੈਂਦੇ ਹੋ ਜੋ ਤੁਹਾਡਾ, ਜੋ ਤੁਸੀਂ ਮਿਹਨਤ ਕੀਤੀ ਹੈ। ਤੁਸੀਂ ਕਿਸੇ ਦਾ ਹੱਕ ਨਹੀਂ ਮਾਰਦੇ, ਤੁਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ, ਤੁਸੀਂ ਝੂਠ ਬੋਲ ਕੇ ਆਪਣਾ ਰਿਜ਼ਕ ਨਹੀਂ ਕਮਾਉਂਦੇ, ਤੁਸੀਂ ਕਿਸੇ ਦੇ ਹੱਕਾਂ ਤੇ ਛਾਪਾ ਨਹੀਂ ਮਾਰਦੇ। ਤੁਸੀਂ ਆਪਣਾ ਜੋ ਤੁਸੀਂ ਮਿਹਨਤ ਕੀਤੀ ਹੈ ਉਸ ਦੇ ਨਾਲ ਆਪਣਾ ਜਿਹੜਾ ਉਹ ਗੁਜ਼ਾਰਾ ਕਰਦੇ ਹੋ, ਆਪਣਾ ਢਿੱਡ ਭਰਦੇ ਹੋ। ਫਿਰ ਗੱਲ ਇੱਥੇ ਨਹੀਂ ਹੈ ਕਿ ਭਾਈ ਤੁਸੀਂ ਕੁਝ ਕਮਾ ਕੇ ਲਿਆਂਦਾ। ਤੀਸਰਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਰੂਲ ਆਫ ਦਾ ਥੰਬ ਸਿੱਖੀ ਦਾ ਮੰਨਿਆ ਜਾਂਦਾ ਹੈ, ਵੰਡ ਛਕੋ, ਵੰਡ ਕੇ ਛਕਣਾ। ਹੁਣ ਕਿਉਂਕਿ ਰਮਜ਼ਾਨ ਚੱਲ ਰਿਹਾ ਔਰ ਜ਼ਕਾਤ ਦੀ ਗੱਲ, ਇਸਲਾਮ ਦੇ 5 ਪਿਲਰਸ ਵਿੱਚ ਜ਼ਕਾਤ ਦੀ ਗੱਲ ਹੁੰਦੀ ਹੈ। ਜਿਵੇਂ ਹਜ਼ਰਤ ਸਾਹਿਬ ਨੇ ਇਹ ਬਾਈਂਡਿੰਗ ਕੀਤਾ ਕਿ ਹਰ ਮੁਸਲਮਾਨ, ਹਰ ਮੋਮਨ ਆਪਣੀ ਕਮਾਈ ਦਾ 2.5% 2.5% ਲੋੜਵੰਦਾਂ ਨੂੰ ਦੇਗਾ, ਉਹ ਜ਼ਕਾਤ ਹੈ। ਔਰ ਇਸ ਪੀਰੀਅਡ ਚ ਬਹੁਤ ਸਾਰਾ ਜਿਹੜਾ ਧਨ ਹੈ ਔਰ ਦੂਸਰੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਇੱਧਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਪ੍ਰਿੰਸੀਪਲ ਲੈ ਕੀਤਾ ਵੰਡ ਛਕੋ, ਕਿ ਜੋ ਤੁਸੀਂ ਕਿਰਤ ਕਰਕੇ ਵੀ ਲਿਆਂਦਾ ਹੈ, ਰਿਜ਼ਕੇ ਹਲਾਲ ਹੈ ਤੁਹਾਡਾ, ਉਹਨੂੰ ਵੀ ਲੋੜਵੰਦ ਦੇ ਨਾਲ ਸ਼ੇਅਰ ਕਰੋ। ਔਰ ਸਿੱਖ ਪਰੰਪਰਾ ਸੀ ਕਿ ਭਾਈ ਭਾਵੇਂ ਕਈ ਦਿਨਾਂ ਦੇ ਭੁੱਖਾ ਪਾਣਾ ਸਿੱਖ ਹੋਏ, ਉਸ ਨੂੰ ਜਦੋਂ ਕੁਛ ਉਹਨੇ ਰਿਜ਼ਕ ਕਮਾਇਆ ਮਿਲਿਆ ਔਰ ਜਦੋਂ ਤਿਆਰ ਕਰ ਲੈਂਦਾ ਸੀ ਰੋਟੀਆਂ, ਫਿਰ ਵੀ ਉੱਚੀ ਆਵਾਜ਼ ਕਹਿੰਦਾ ਸੀ ਕਿ ਕੋਈ ਗੁਰੂ ਕਾ ਪਿਆਰਾ, ਕੋਈ ਭੁੱਖਾ, ਤੇ ਜੇ ਕੋਈ ਆ ਜਾਏ। ਔਰ ਇਹ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਹਿਸਟੋਰੀਅਨਸ ਨੇ ਲਿਖਿਆ ਕਿ ਉਹ ਭਾਈ ਉਹਨੂੰ ਦੇ ਕੇ ਫਿਰ ਰੱਬ ਦੇ ਅੱਗੇ ਦੁਆ ਕਰਦੇ ਸੀ ਕਿ ਹੇ ਵਾਹਿਗੁਰੂ ਤੇਰੀ ਰਹਿਮਤ ਦੇ ਨਾਲ ਤੇਰਾ ਲੰਗਰ ਚੱਲਿਆ ਔਰ ਫਤਿਹ ਹੋਈ ਹੈ ਔਰ ਸਿਦਕ ਔਰ ਸਬਰ। ਸੋ ਇਹੀ ਜਦੋਂ ਵੰਡ ਛਕਣ ਦੀ ਗੱਲ ਹੈ ਤੇ ਇਹ ਜ਼ਕਾਤ ਔਰ ਉਹਦੇ ਚ ਸਿੱਖ ਦੇ ਲਈ ਇਹ ਬਾਈਂਡਿੰਗ ਹੈ, ਜਿਹਨੂੰ ਅਸੀਂ ਦਸਵੰਧ ਲਫ਼ਜ਼ ਕਹਿੰਦੇ ਆ, ਕਿ ਆਪਣੀ ਕਮਾਈ ਦਾ 10ਵਾਂ ਹਿੱਸਾ 1/10 ਜਿਹੜਾ ਹੈ ਉਹ ਭਲੇ ਦੇ ਲਈ ਦੇਣਾ ਹੈ, ਗਰੀਬਾਂ ਦੇ ਲੋੜ ਲਈ ਦੇਣਾ ਹੈ, ਲੋੜਵੰਦਾਂ ਲਈ ਦੇਣਾ ਹੈ, ਧਰਮ ਅਰਥ ਦੇ ਕਾਰਜਾਂ ਲਈ ਦੇਣਾ ਹੈ। ਔਰ ਇਹ ਜਿਹੜਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੈ, ਇਹ ਰਿਜ਼ਕੇ ਹਲਾਲ ਦੇ ਉੱਤੇ ਹੀ ਸਟ੍ਰੈਸ ਕਰਦਾ ਕਿ ਕਿਵੇਂ ਅਸੀਂ ਕਿਰਤ ਦੀ ਕਮਾਈ। ਔਰ ਇਹ ਸ਼ਲੋਕ ਮਹੱਲਾ ਪਹਿਲਾ, ਜੇ ਰਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਹੁਣ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਅਸੀਂ ਜਦੋਂ ਕੋਈ ਵੀ ਜਿਹੜੀ ਮਜ਼ਹਬੀ ਰਸਮ ਜਾਂ ਜਿਹੜੀ ਸਾਡੇ ਤੇ ਬਾਈਂਡਿੰਗ ਹੈ, ਉਹ ਨਮਾਜ਼ ਹੋਏ ਜਾਂ ਨਿਤਨੇਮ ਹੋਏ ਸਿੱਖ ਦੇ ਲਈ, ਅਸੀਂ ਨਹਾ ਕੇ ਜਾਂ ਉਜ਼ੂ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਬੈਠਦੇ ਹਾਂ। ਜੇ ਉਸ ਦੇ ਉੱਤੇ ਕੋਈ ਖੂਨ ਦਾ ਤਬਕਾ ਲੱਗ ਜਾਏ ਤੇ ਅਸੀਂ ਉਸ ਨੂੰ ਗੰਦਾ ਮੰਨਦੇ ਆ, ਉਹਨਾਂ ਕੱਪੜਿਆਂ ਨੂੰ ਲਾਹ ਦਿੰਦੇ ਆ ਔਰ ਅਸੀਂ ਕਹਿੰਦੇ ਆ ਕਿ ਨਹੀਂ, ਅਸੀਂ ਰੱਬ ਦੀ ਜਿਹੜੀ ਹੈ ਇਬਾਦਤ ਜਾਂ ਨਮਾਜ਼ ਜਾਂ ਨਿਤਨੇਮ ਕਰਨਾ ਹੈ, ਅਸੀਂ ਜਿਹੜਾ ਉਹ ਇਹ ਨਹੀਂ। ਸੋ ਗੁਰੂ ਸਾਹਿਬ ਨੇ ਕਿਹਾ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ। ਜਾਮਾ ਪੁਰਾਣੀ ਪੰਜਾਬੀ ਚ ਡਰੈਸ ਨੂੰ ਹੀ ਕਹਿੰਦੇ ਸੀ, ਅਜੇ ਵੀ ਸ਼ਾਇਦ ਪਰਸ਼ੀਅਨ ਦਾ ਸ਼ਬਦ ਹੋਏਗਾ। ਜਦੋਂ ਪੁਲਸੀਏ ਕਿਸੇ ਨੂੰ ਫੜਦੇ ਨੇ ਤੇ ਸਭ ਤੋਂ ਪਹਿਲਾਂ ਉਹਦੀ ਤਲਾਸ਼ੀ ਲਈ ਜਾਂਦੀ ਹੈ, ਉਹਨੂੰ ਜਾਮਾ ਤਲਾਸ਼ੀ ਕਹਿੰਦੇ ਨੇ ਅੱਜ ਵੀ ਪੁਲਿਸ ਦੀ ਜ਼ੁਬਾਨ ਦੇ ਵਿੱਚ, ਕਿ ਜੀ ਜਾਮਾ ਤਲਾਸ਼ੀ ਲਈ। ਸੋ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਜੇ ਤੁਹਾਡੇ ਜਾਮੇ ਦੇ ਉੱਤੇ, ਕੱਪੜੇ ਦੇ ਉੱਤੇ ਲਹੂ ਲੱਗਾ ਤੇ ਤੁਸੀਂ ਕਿਹਾ ਵੀ ਇਹ ਪਲੀਤ ਹੈ, ਇਹ ਗੰਦਾ ਹੈ, ਪਰ ਇੱਕ ਗੱਲ ਦਾ ਧਿਆਨ ਰੱਖੋ, ਜੇ ਕੱਪੜੇ ਦੇ ਉੱਤੇ ਇੱਕ ਲਹੂ ਦਾ ਡ੍ਰੌਪ ਉਹਨੂੰ ਗੰਦਾ ਬਣਾ ਸਕਦਾ ਹੈ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਜੇ ਤੁਹਾਡੀ ਕਮਾਈ ਗਰੀਬਾਂ ਦਾ ਖੂਨ ਨਿਚੋੜ ਕੇ ਤੁਸੀਂ ਪੀ ਰਹੇ ਹੋ, ਜਦੋਂ ਜਿਹੜੀ ਐਕਸਪਲੋਇਟਡ ਲੇਬਰ ਹੈ, ਜਿਹਨੂੰ ਅਸੀਂ ਸ਼ੋਸ਼ਣ ਕਰਨਾ ਕਹਿੰਦੇ ਆ ਜਾਂ ਐਕਸਪਲੋਇਟ ਕਰਨਾ ਕਹਿੰਦੇ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹੜੇ ਲੋਕ ਉਹ ਕਮਾਈ ਖਾਂਦੇ ਨੇ ਜਿਹੜਾ ਗਰੀਬਾਂ ਦਾ ਖੂਨ ਹੈ, ਜਿਹੜਾ ਤੁਸੀਂ ਲੋੜ ਤੋਂ ਵੱਧ। ਔਰ ਇਸ ਕਰੋਨਾ ਦੀ ਮੁਸੀਬਤ ਦੇ ਵੇਲੇ ਵੀ ਉਹ ਲੋਕ ਨੇ ਜਿਹੜੇ ਹੋਰਡਿੰਗ ਕਰ ਰਹੇ ਨੇ, ਦੁੱਗਣੇ ਤਗਣੇ ਭਾਵਾਂ ਦੇ ਉੱਤੇ ਚੀਜ਼ਾਂ ਵੇਚ ਰਹੇ ਨੇ, ਚੀਜ਼ ਹੈ ਕਹਿ ਰਹੇ ਨੇ ਹੈ ਨਹੀਂ, ਤਾਂ ਕਿ ਹੋਰ ਥੋੜ ਪੈਦਾ ਹੋ ਜਾਏ ਫਿਰ ਮਹਿੰਗੀ ਵੇਚਣ। ਔਰ ਉਹ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਕਿਵੇਂ ਧਨਾਡਾ ਨੇ ਸ਼ੂਗਰ ਦਾ ਜਾਂ ਆਟੇ ਦਾ ਬੁਹਰਾਨ ਪੈਦਾ ਕੀਤਾ, ਜਦੋਂ ਕਿ ਅਨਫ ਹੈ, ਜਦੋਂ ਹੁੰਦੀ ਕਣਕ ਜਿਸ ਧਰਤੀ ਤੇ ਹੈ ਉੱਥੇ ਕਹੋ ਜੀ ਆਟਾ ਨਹੀਂ ਹੈ, ਮਹਿੰਗਾ ਕਰਤਾ।
ਉਹੀ ਵੱਡੇ ਵੱਡੇ ਲੋਕ ਜਿਹੜੇ ਈਵਨ ਵਿਚਕਾਰ ਬੈਠੇ ਨੇ ਮਿਨਿਸਟਰੀਆਂ ਦੇ। ਹੁਣ ਇਹ ਹੈ ਗੁਰੂ ਸਾਹਿਬ ਦਾ ਫਰਮਾਨ ਕਿ ਭਾਈ ਤੁਸੀਂ ਬਾਕੀ ਫਿਰ ਜਿੰਨੇ ਮਰਜ਼ੀ ਜਿਹੜੇ ਨੇ ਉਹ ਆਪਣੇ ਰਿਚੁਅਲ ਕਰ ਲਓ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਤੁਹਾਡਾ ਮਨ ਸਾਫ਼ ਹੋ ਹੀ ਨਹੀਂ ਸਕਦਾ ਜੇ ਤੁਸੀਂ ਰਿਜ਼ਕੇ ਹਲਾਲ ਨਹੀਂ ਖਾ ਰਹੇ, ਜੇ ਤੁਸੀਂ ਦੂਸਰਿਆਂ ਦਾ ਹੱਕ ਖਾ ਰਹੇ ਹੋ। ਔਰ ਫਿਰ ਗੁਰੂ ਸਾਹਿਬ ਨੇ ਇਹਨੂੰ ਫਰਦਰ ਐਲੈਬੋਰੇਟ ਕੀਤਾ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ, ਕਿ ਤੁਸੀਂ ਖੁਦਾ ਖੁਦਾ ਕਰਨਾ, ਰੱਬ ਨੂੰ ਯਾਦ ਕਰਨਾ, ਪਰ ਜੇ ਤੁਸੀਂ ਰਿਜ਼ਕੇ ਹਰਾਮ ਹੈ ਤੁਹਾਡੇ ਅੰਦਰ ਤੇ ਤੁਹਾਡਾ ਕਿਵੇਂ ਕਿਹੜੇ ਮੂੰਹ ਨਾਲ ਤੁਸੀਂ ਖੁਦਾ ਦਾ ਨਾਂ ਲਓਗੇ, ਉਹਦਾ ਉਹ ਕਬੂਲ ਵੀ ਨਹੀਂ ਹੋਣਾ। ਖੁਦਾ ਦਾ ਨਾਂ ਲਿਆ ਤਾਂ ਹੀ ਕਬੂਲ ਹੋਏਗਾ। ਦਿਲ ਹੱਛਾ, ਜੇ ਤੁਹਾਡਾ ਦਿਲ ਹੱਛਾ, ਇਹ ਲਹਿੰਦੇ ਪੰਜਾਬ ਦੇ ਵਿੱਚ ਅੱਛੇ ਨੂੰ ਹੱਛਾ ਕਹਿੰਦੇ ਨੇ, ਔਰ ਕਿ ਜੇ ਤੁਹਾਡਾ ਦਿਲ ਸਾਫ਼ ਹੈ ਔਰ ਦਿਲ ਤੁਹਾਡਾ ਬਿਲਕੁਲ ਪਾਕ ਹੈ, ਔਰ ਫਿਰ ਜੇ ਤੁਸੀਂ ਰੱਬ ਦਾ ਨਾਂ, ਖੁਦਾ ਦਾ ਨਾਂ ਮੂੰਹ ਤੋਂ ਲੈਂਦੇ ਹੋ ਤੇ ਇਹ ਕਬੂਲ ਹੈ। ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਜੇ ਤੁਹਾਡਾ ਦਿਲ ਸਾਫ਼ ਨਹੀਂ ਹੈ, ਜਿਸ ਨੂੰ ਬਾਬਾ ਬੁੱਲੇ ਸ਼ਾਹ ਰਿਪੀਟਡਲੀ ਇਹ ਗੱਲ ਯਾਦ ਕਰਵਾਉਂਦੇ ਨੇ ਕਿ ਭਾਈ ਸਭ ਕੁਝ ਜਿਹੜਾ ਤੇਰੀ ਬੁੱਕਲ ਦੇ ਵਿੱਚ ਚੋਰ, ਕਿ ਚੋਰ ਤਾਂ ਤੇਰੇ ਅੰਦਰ ਹੈ, ਵੀ ਤੂੰ ਜੇ ਤੇਰਾ ਦਿਲ ਸਾਫ਼ ਨਹੀਂ ਹੈ। ਤੇ ਜਦੋਂ ਬੁੱਲੇ ਸ਼ਾਹ ਨੇ ਕਿਹਾ ਕਿ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ, ਨਹੀਂ ਉਹਨਾਂ ਨੇ ਕਿਹਾ ਜੀ ਨਹਾਣ ਨਾਲ ਮਿਲੇ ਤੇ ਉਹ ਜਿਹੜੇ ਡੱਡੂ ਮੱਛੀ ਨੇ ਉਹ ਰਹਿੰਦੇ ਹੀ, ਮੱਛੀਆਂ ਤੇ ਡੱਡੂ ਰਹਿੰਦੇ ਹੀ ਪਾਣੀ 'ਚ ਨੇ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੀ ਰੱਬ ਮਿਲਦਾ ਜਿਨ੍ਹਾਂ ਦੀਆਂ ਨੀਤਾਂ ਸਾਫ਼ ਨੇ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਦਿਲ ਅੱਛੇ ਨੇ ਉਹਨਾਂ ਦੇ ਮੂੰਹ ਤੋਂ ਲਿਆ ਖੁਦਾ ਦਾ ਨਾਂ ਹੀ ਕਬੂਲ ਹੈ। ਬਾਕੀ ਜੋ ਕੰਮ ਵੀ ਅਸੀਂ ਕਰਦੇ ਹਾਂ ਅਵਰ ਦਿਵਾਜੇ ਦੁਨੀ ਕੇ, ਇਹ ਫਿਰ ਦੁਨੀਆ ਨੂੰ ਦਿਖਾਉਣ ਦੇ ਲਈ ਦਵਾਜਾ ਹੁੰਦਾ ਹੈ, ਵਿਖਾਉਣ ਦੇ ਲਈ ਪਖੰਡ ਕਰਨਾ, ਇਹ ਸਾਰੇ ਝੂਠਾ ਹੈ। ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ, ਇਹ ਐਵੇਂ ਵਕਤ ਦਾ ਜ਼ਿਆ, ਹੋਰ ਕੰਮ ਦੁਨੀਆ ਵਾਲੇ ਵਿਖਾਵੇ ਨੇ ਤੇ ਤੁਸੀਂ ਫਿਰ ਝੂਠੇ ਕੰਮ ਹੀ ਕਰ ਰਹੇ ਹੋ ਜਿਹੜੇ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਨੇ। ਇਹ ਸਾਡਾ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਬਹੁਤ ਹੀ ਖੂਬਸੂਰਤ ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਆਪਣੀ ਵੀਡੀਓਜ਼ ਕਰਨ ਦੀ ਇਜਾਜ਼ਤ। ਵੀਵਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।